ਅਗਲੀ ਖਬਰ ਵੱਲ ਚੱਲੀਏ ਜਿਹੜੀ ਬੜੀ ਮਸ਼ਹੂਰ ਆ ਖਾਸ ਕਰਕੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੈਗੇ ਆ। ਚਾਹੇ ਦੁਨੀਆ 'ਚ ਜੋ ਮਰਜ਼ੀ ਰੌਲਾ ਪਿਆ ਆ ਵਰਲਡ ਲੈਵਲ ਤੇ ਅਮਰੀਕਾ 'ਚ ਇਮੀਗ੍ਰੇਸ਼ਨ ਨੂੰ ਲੈ ਕੇ, ਪਰ ਜਿਹੜੇ ਕੈਲੀਫੋਰਨੀਆ ਦੇ ਡੈਮੋਕ੍ਰੇਟ ਆ ਉਹ ਚੁੱਪ-ਚੁਪੀਤੇ ਇੱਕ ਹੋਰ ਜਿਹੜਾ ਟੈਕਸ ਆ ਉਹ ਲੋਕਾਂ ਦੇ ਉੱਤੇ ਲਾਉਣ ਜਾ ਰਹੇ ਹੈਗੇ ਆ। ਕਹਿੰਦੇ ਪਈ ਡਰਾਈਵਰਸ ਪਰ ਮਾਈਲ ਟੈਕਸ ਜੋ ਆ ਉਹ ਆਲਰੇਡੀ ਪਾਸ ਹੋ ਚੁੱਕਾ ਆ ਏਵੀ 1421। ਇਹ 3rd ਅਸੈਂਬਲੀ ਰੀਡਿੰਗ ਦੇ ਵਿੱਚ 43 ਦੇ ਮੁਕਾਬਲੇ 18 ਦੇ ਨਾਲ ਪਾਸ ਹੋ ਚੁੱਕਾ ਹੈਗਾ। ਸੋ ਇਹਦੇ ਨਾਲ ਕੀ ਹੋਊਗਾ ਵੀ ਜਿਹੜੀਆਂ ਕਾਰਾਂ ਆਪਾਂ ਚਲਾਣੇ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੇ ਉੱਤੇ ਜਿਹੜਾ ਟੈਕਸ ਆ ਤੁਹਾਡੇ ਡਰਾਈਵ ਕਰਨ ਦੇ ਨਾਲ ਲੱਗੂਗਾ ਪੇ ਪਰ ਮਾਈਲ। ਜਿੰਨੇ ਮੀਲ ਤੁਸੀਂ ਚਲਾਓਗੇ ਉਹਦੇ ਬੇਸ ਦੇ ਉੱਤੇ ਉਹ ਕੁਝ ਸੈਂਟ ਜਾਂ ਕੁਝ ਵੀ ਆ ਉਹ ਟੈਕਸ ਲਾਓਗੇ ਜਦੋਂ ਤੁਸੀਂ ਆਪਣੀ ਕਾਰ ਦੀ ਰਜਿਸਟ੍ਰੇਸ਼ਨ ਪੇ ਕਰਨੀ ਹੈਗੀ ਆ। ਕਈ ਲੋਕ ਇਹ ਕਹਿ ਰਹੇ ਆ ਵੀ ਇਲੈਕਟ੍ਰਿਕ ਕਾਰਾਂ ਵੱਧ ਰਹੀਆਂ ਪਰ ਇਹਦੇ 'ਚ ਉਹ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਜਿਹੜੇ ਜ਼ਿਆਦਾ ਕੰਮ ਕਰਦੇ ਹੈਗੇ, ਜ਼ਿਆਦਾ ਹੀ ਡਰਾਈਵ ਕਰਦੇ ਹੈਗੇ, ਚਾਹੇ ਉਹ ਖੇਤਾਂ ਦੇ ਵਿੱਚ ਆ, ਖੇਤਾਂ 'ਚ ਬਹੁਤ ਸਾਰੀਆਂ ਜੋ ਇਕੁਇਪਮੈਂਟ ਹੈਗਾ ਉਹ ਗੈਸ ਤੇ ਚਲਾਇਆ ਜਾਂਦਾ ਹੈਗਾ, ਉਹ ਇਲੈਕਟ੍ਰਿਕ ਵੀ ਨਹੀਂ ਹੈਗਾ। ਸੋ ਇਸੇ ਤਰ੍ਹਾਂ ਕੋਈ ਡਿਲੀਵਰੀ ਕਰਦਾ ਹੈਗਾ, ਸੋ ਉਹਨਾਂ ਦੇ ਜਿਹੜੇ ਮਾਈਲੇਜ ਹੋਊਗੇ ਉਹਨਾਂ ਨੂੰ ਟੈਕਸ ਬਹੁਤ ਜ਼ਿਆਦਾ ਦੇਣਾ ਪਊਗਾ। ਇਹਦੇ ਵਿੱਚ ਆਪਣੀ ਜੋ ਜਸਮੀਤ ਕੌਰ ਬੈਂਸ ਹੈਗੇ ਆ ਅਸੈਂਬਲੀ ਮੈਂਬਰ ਬੇਕਰਫੀਲਡ ਵਾਲੇ ਏਰੀਏ ਤੋਂ, ਉਹ ਈਵਨ ਦੋ ਡੈਮੋਕ੍ਰੇਟ ਆ ਉਹਨਾਂ ਨੇ ਇਕੱਲੇ ਡੈਮੋਕ੍ਰੇਟ ਨੇ ਇਸ ਬਿੱਲ ਦੇ ਵਿਰੋਧ ਦੇ ਵਿੱਚ ਜਿਹੜਾ ਆ ਵੋਟ ਪਾਈ ਹੈਗੀ ਆ। ਉਹ ਕਹਿੰਦੀ ਵੀ ਮੈਂ ਸਿੱਖੀਜ਼ਮ ਦੇ ਮੁਤਾਬਕ ਕਿਉਂਕਿ ਮੈਂ ਸਿੱਖਾਂ ਦੀ ਕੁੜੀ ਆ ਤੇ ਮੈਂ ਚਾਹੁੰਦੀ ਨਹੀਂ ਵੀ ਕਿਸੇ ਦੇ ਨਾਲ ਜਿਹੜਾ ਆ ਧੱਕਾ ਹੋਵੇ। ਆਲਰੇਡੀ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਟੈਕਸ ਹੈਗਾ ਆ। ਸੋ ਹੁਣ ਇਹ ਹੋਰ ਟੈਕਸ ਪਾ ਕੇ ਖਾਸ ਕਰਕੇ ਜਿਹੜੇ ਉਹਨਾਂ ਦੇ ਏਰੀਏ ਵਾਲੇ ਵੀ ਲੋਕ ਜਿਸ ਤਰ੍ਹਾਂ ਮੈਂ ਦੱਸਿਆ ਵੀ ਫਾਰਮਿੰਗ ਦੇ ਵਿੱਚ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਕਹਿੰਦੇ ਵੀ ਮੈਂ ਇਕੱਲੀ ਖੜੀ ਆ ਡੈਮੋਕ੍ਰੇਟਸ ਦੇ ਉਲਟ, ਰਿਪਬਲਿਕਨਸ ਨੇ ਤਾਂ ਇਹਦੇ ਅਗੇਂਸਟ ਵੋਟ ਪਾਈ ਆ ਤੇ ਕੱਲੀ ਜੋ ਡੈਮੋਕ੍ਰੇਟ ਜਸਮੀਤ ਕੌਰ ਬੈਂਸ ਆ ਉਹਨਾਂ ਨੇ ਜੋ ਵੋਟ ਆ ਇਸ ਬਿੱਲ ਦੇ ਅਗੇਂਸਟ ਪਾਈ ਹੈਗੀ ਆ। ਸੋ ਜੋ ਇਹ ਬਿੱਲ ਆ ਹੁਣ ਪਾਸ ਹੋ ਚੁੱਕਾ ਹੈਗਾ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਤੇ ਹੁਣ ਦੇਖਦੇ ਆ ਆਉਣ ਵਾਲੇ ਸਮੇਂ 'ਚ ਕਦੋਂ ਕ ਇਹ ਲਾਗੂ ਹੋਊਗਾ। ਕਹਿੰਦੇ ਭਈ ਹਜੇ ਰਿਸਰਚ ਵੀ ਨਹੀਂ ਪੂਰੀ ਕੰਪਲੀਟ ਹੋਈ ਵੀ ਇਹਦੇ ਉੱਤੇ ਕਿੰਨਾ ਕੁ ਅਸਰ ਪਊਗਾ। ਜੋ ਪੇ ਪਰ ਮਾਈਲ ਟੈਕਸ ਹੋਊਗਾ ਜਨਵਰੀ 1 2027 ਨੂੰ ਜੋ ਇਹ ਰਿਸਰਚ ਆ ਉਹ ਸਬਮਿਟ ਹੋਣੀ ਹੈਗੀ ਆ। ਬਿੱਲ ਦੇ ਆਥਰ ਜੋ ਅਸੈਂਬਲੀ ਮੈਂਬਰ ਲੋਰੀ ਵਿਲਸਨ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਏਵੀ 1421 ਬਿੱਲ ਹੈਗਾ ਆ ਇਹ ਫੇਅਰਨੈਸ ਹੈਗਾ ਆ। ਕਿੱਦਾਂ ਮੋਟਰਿਸਟ ਆਪਣਾ ਜਿਹੜਾ ਫੇਅਰ ਸ਼ੇਅਰ ਪੇ ਕਰਦੇ ਹੈਗੇ ਆ, ਨਾ ਮੋਰ ਕਹਿੰਦੀ ਨਾ ਲੈਸ। ਕੈਲੀਫੋਰਨੀਆ ਦਾ ਜਿਹੜਾ ਗੈਸ ਟੈਕਸ ਆ ਇਸ ਟਾਈਮ 61 ਸੈਂਟ ਪਰ ਗੈਲਨ ਆ। 1 ਗੈਲਨ ਦੇ ਪਿੱਛੇ 61 ਸੈਂਟ ਜਿਹੜਾ ਆ ਉਹ ਆਪਾਂ ਜਦੋਂ ਵੀ ਗੈਸ ਭਰਾਨੇ ਆ ਉਹ ਸਟੇਟ ਨੂੰ ਜਾਂਦਾ ਹੈਗਾ। ਬਿਲੀਅਨਸ ਆਫ ਡਾਲਰ ਸਟੇਟ ਇਹ ਤੋਂ ਕਮਾਈ ਕਰ ਰਹੀ, ਤਦੇ ਹੀ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ ਜੋ ਆ ਉਹ ਬਹੁਤ ਜ਼ਿਆਦਾ ਹੈਗੀਆਂ ਆ। ਜੀ ਪਰ ਕੈਲੀਫੋਰਨੀਆ ਦਾ ਜਿਹੜਾ ਟਰਾਂਸਪੋਰਟੇਸ਼ਨ ਕਮਿਸ਼ਨ ਆ ਉਹ ਕਹਿੰਦਾ ਵੀ ਅਸੀਂ 31.3 ਬਿਲੀਅਨ ਡਾਲਰ ਨੈਕਸਟ ਡੈਕੇਡ ਤਾਈਂ ਜਿਹੜਾ ਲੂਜ਼ ਕਰ ਜਾਵਾਂਗੇ ਕਿਉਂਕਿ ਇਲੈਕਟ੍ਰਿਕ ਵਹੀਕਲਸ ਆ ਗਈਆਂ। ਜੀ ਸੋ ਹਰਜੋਤ ਸਿੰਘ ਜੀ ਇਹ ਬਿੱਲ ਜਿਹੜਾ ਅਸੈਂਬਲੀ ਚੋਂ ਪਾਸ ਹੋ ਚੁੱਕਾ ਆ ਤੇ ਹੁਣ ਸੈਨੇਟ ਚ ਉੱਥੇ ਜਿਹੜਾ ਜਾਊਗਾ ਫਿਰ ਗਵਰਨਰ ਕੋ ਜਿਹੜਾ ਜਾ ਸਕਦਾ। ਦਬਾਅ ਬਹੁਤ ਜ਼ਿਆਦਾ ਆ ਇਸ ਚੀਜ਼ ਦੇ ਉਲਟ। ਇਹਦੇ ਵਿੱਚ ਇਹ ਆਈ ਥਿੰਕ ਅਨੁਮਾਨ ਜਿਹੜਾ ਹਰਜੋਤ ਸਿੰਘ ਜੀ ਲਾਇਆ ਜਾ ਰਿਹਾ ਆ ਵੀ ਪਰ ਮਾਈਲ ਦੇ ਹਿਸਾਬ ਦੇ ਨਾਲ 2 ਤੋਂ 3 ਸੈਂਟ ਤੁਹਾਨੂੰ ਜਿਹੜੇ ਉਹ ਦੇਣੇ ਪੈ ਸਕਦੇ ਆ। ਹੁਣ ਇਹ ਟੈਕਸ ਜੇ ਮੰਨ ਲਓ ਇਹ ਲਾਗੂ ਕਰ ਦਿੰਦੇ ਆ, ਜੇ ਆਲਰੇਡੀ ਲੋਕ ਝੰਬੇ ਪਏ ਆ ਤੇ ਹੋਰ ਟੈਕਸ ਜਿਹੜਾ ਉਹ ਲਾ ਕੇ ਫਿਰ ਲੋਕ ਕੀ ਕਰਨਗੇ? ਫਿਰ ਲੋਕਾਂ ਕੋਲ ਗਲਤ ਕੰਮ ਕਰਾਉਣੇ ਨਾ। ਕੌਣ ਬੰਦਾ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਹਜ਼ਾਰਾਂ ਦੇ ਡਾਲਰਾਂ ਦਾ ਜਿਹੜਾ ਟੈਕਸ ਭਰੂਗਾ, ਉਹ ਵੀ ਗੱਡੀ ਚਲਾਉਣ ਦੇ ਲਈ ਵੀ ਅਸੀਂ ਰੋਡ ਦੇ ਨਾਂ ਦੇ ਉੱਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ 61 ਸੈਂਟ ਤੁਸੀਂ ਹਰ ਗੈਲਨ ਚੋਂ ਟੈਕਸ ਜਿਹੜਾ ਉਹ ਲੈ ਰਹੇ ਆ। ਵੀ ਭਾਈ ਜੇ ਇਲੈਕਟ੍ਰਿਕ ਗੱਡੀਆਂ ਆ ਰਹੀਆਂ ਤਾਂ ਉਹਨਾਂ ਨੂੰ ਟੈਕਸ ਹੋਰ ਹਿਸਾਬ ਦੇ ਲਾਓ, ਸਾਨੂੰ ਕਦ ਤੋਂ ਰਗੜਨ ਦੇ ਆ ਵੀ ਇਹ ਹੁਣ ਜਿਹੜਾ ਰੈਗੂਲਰ ਗੈਸ ਆ ਜਿਹੜਾ ਆਪਾਂ ਰੈਗੂਲਰ ਗੈਸ ਵਾਲੀਆਂ ਗੱਡੀਆਂ ਵਰਤਦੇ ਉਹਨਾਂ ਦੇ ਉੱਤੇ ਵੀ ਟੈਕਸ ਲੱਗਣਾ, ਸਾਰਿਆਂ ਤੇ ਲੱਗਣਾ ਨਾ। ਮਤਲਬ ਆਪਾਂ ਹੀ ਪਹਿਲਾਂ 61 ਸੈਂਟ ਦੇ ਰਹੇ ਹੈਗੇ। 61 ਸੈਂਟ ਆਪਾਂ ਪਹਿਲੋਂ ਦੇ ਰਹੇ ਆ, ਉੱਤੋਂ ਤੁਸੀਂ 2 ਪਰ ਮਾਈਲ ਦੇ ਹਿਸਾਬ ਨਾਲ ਇਹਦੀ ਰਿਪੋਰਟਿੰਗ ਕਿੱਦਾਂ ਹੋਣੀ ਹੈ? ਕਿਹੜੇ ਇਹਨਾਂ ਨੇ ਉਪਕਰਨ ਲਾਉਣਾ ਹੈ? ਇਹਦਾ ਮਤਲਬ ਕੁਛ ਕਰਨਗੇ, ਕਰਨਾ ਪੈਣਾ ਨਾ ਉਸ ਚੀਜ਼ ਦੇ ਲਈ। ਫਿਰ ਲੋਕਾਂ ਨੇ ਕਹਿਣਾ ਜੀ ਆਪਾਂ ਹੁਣ ਮੀਟਰ ਪਿੱਛੇ ਨੂੰ ਘੁਮਾ ਦਈਏ ਵੀ ਫਿਰ ਦਿਖਾਉਣਾ ਪੈਣਾ ਵੀ ਕੋਈ ਬੰਦਾ ਦਊਗਾ $4000 ਜਿਹੜਾ ਉਹ ਬਗੈਰ ਮਤਲਬ ਤੋਂ
ਗੱਡੀ ਚਲਾਉਣ ਦੇ ਲਈ ਜਿਹੜਾ ਉਹ ਟੈਕਸ, ਫਿਰ ਲੋਕਾਂ ਕੋਲ ਪੁੱਠੇ ਕੰਮ ਕਰਾਉਂਗੇ ਤੁਸੀਂ, ਤੇ ਫਿਰ ਕਹਿਣਾ ਜੀ ਉਹ ਫੈਲਨੀ ਲਾਤੀ ਆ ਹੋ ਗਿਆ, ਉਹ ਹੋ ਗਿਆ। ਸੋ ਇਹ ਤੁਹਾਡਾ ਇਹ ਸੋਚ ਜਿਹੜੀ ਉਹ ਹੋ ਸਕਦੀ ਹੈ ਵੀ ਹਾਂ ਜੀ ਇਲੈਕਟ੍ਰਿਕ ਗੱਡੀਆਂ ਵਾਲਿਆਂ ਨੂੰ ਤੁਸੀਂ ਜਿਹੜਾ ਉਹ ਕਰਨਾ ਆ, ਤੇ ਉਹਨਾਂ ਨੂੰ ਹੋਰ ਹਿਸਾਬ ਦੇ ਨਾਲ ਤੁਸੀਂ ਦੇਖੋ। ਆਪ ਹੀ ਤਾਂ ਤੁਸੀਂ 7-7 10-10 ਹਜ਼ਾਰ ਜਿਹੜੀ ਉਸ ਦੇ ਵਿੱਚ ਸਬਸਿਡੀਆਂ ਦੇ ਕੇ ਲੋਕਾਂ ਨੂੰ ਇਲੈਕਟ੍ਰਿਕ ਗੱਡੀਆਂ ਕਰਵਾਈਆਂ ਆ। 2035 ਤੱਕ ਕਹਿੰਦੇ ਅਸੀਂ ਸਾਰਾ ਕੁਝ ਇਲੈਕਟ੍ਰਿਕ ਜਿਹੜਾ ਉਹ ਕਰ ਦੇਣਾ, ਬਿਜਲੀ ਇੰਨੀ ਪ੍ਰੋਡਿਊਸ ਨਹੀਂ ਜਿਹੜੀ ਉਹ ਤੁਹਾਡੇ ਕੋਲ ਹੋ ਰਹੀ। ਗਰਮੀਆਂ ਦੇ ਵਿੱਚ ਲੋਕਾਂ ਨੂੰ ਕਹਿ ਦਿੰਦੇ ਆ ਵੀ ਹਾਏ ਏਸੀ ਨਾ ਚਲਾਇਓ ਕਿਤੇ, ਵੀ ਬਿਜਲੀ ਦੇ ਉੱਤੇ ਗ੍ਰਿਡ ਦੇ ਉੱਤੇ ਭਾਰ ਪੈ ਜਾਣਾ ਆ, ਤੇ ਤੁਸੀਂ ਲੋਕਾਂ ਨੂੰ ਮਤਲਬ ਜੀਣ ਕਿਹੜੇ ਪਾਸੇ ਨੂੰ ਦੇਣਾ ਆ। ਸੋ ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਰਾਜਕਨਵੀਰ ਸਿੰਘ ਜੀ, ਕਹਿੰਦੇ ਵੀ ਜਨਵਰੀ 1 2027 ਨੂੰ ਰਿਸਰਚ ਸਟੱਡੀ ਆਣੀ ਆ। ਇਹ ਬਿੱਲ ਪਹਿਲਾਂ ਹੀ ਕਰ ਲਿਆ, ਅਸੈਂਬਲੀ 'ਚ ਪਾਸ ਵੀ ਕਰ ਲਿਆ। 18 ਉਲਟ ਪਈਆਂ ਵੋਟਾਂ ਇਹਦੇ। ਜੋ ਅਸੈਂਬਲੀ ਮੈਂਬਰ ਹੈਗੀ ਆ ਲੋਰੀ ਵਿਲਸਨ, ਇਸ ਬਿੱਲ ਨੂੰ ਲੈ ਕੇ ਆਈ ਆ AB 1421 ਨੂੰ। ਉਹ ਕਹਿੰਦੀ ਵੀ ਅਮੈਂਡ ਕਰ ਲਾਂਗੇ ਜਦੋਂ ਰਿਸਰਚ ਆ ਗਈ। ਉਹ ਹੁਣ ਗੱਲ ਤਾਂ ਇਹ ਆ ਵੀ ਡਬਲ ਟੈਕਸ ਹੋਣਾ ਹੈ ਮੋਟਰਿਸਟ ਤੇ ਜਿਹੜੇ ਗੈਸ ਚਲਾਉਂਦੇ ਆ। ਹੁਣ ਇਹਦਾ ਮੈਂ ਧਿਆਨ ਨਾਲ ਸੁਣਿਓ, ਕਿਉਂਕਿ ਸਾਡੇ ਸਾਰਿਆਂ ਤੇ ਬਹੁਤ ਅਸਰ ਪੈਣਾ ਹੈਗਾ। ਆਪਾਂ ਕੀ ਕਰਦੇ ਆ ਨਾ, ਸੁੱਤੇ ਰਹਿੰਦੇ, ਬੋਲਦੇ ਨਹੀਂ ਹੈਗੇ। ਪੰਜਾਬੀ ਰੇਡੀਓ USA ਹਮੇਸ਼ਾ, ਚਾਹੇ ਕੋਈ ਕੌਮ ਦੀ ਗੱਲ ਹੁੰਦੀ ਆ, ਆਪਣੀ ਤੁਹਾਡੀ ਫਾਈਨੈਂਸ਼ੀਅਲ ਮੈਟਰ ਦੀ ਗੱਲ ਹੁੰਦੀ ਆ, ਆਪਣੇ ਰਾਈਟਸ ਦੀ ਗੱਲ ਹੁੰਦੀ ਆ, ਆਪਾਂ ਤੁਹਾਨੂੰ ਹਮੇਸ਼ਾ ਇਨਫੋਰਮ ਕਰਦੇ ਰਹਿੰਦੇ ਆ। ਤੁਹਾਨੂੰ ਆਪਣੇ ਅਸੈਂਬਲੀ ਮੈਂਬਰ, ਕਿਉਂਕਿ ਸੈਨੇਟ ਜਾਣਾ, ਹੁਣ ਸੈਨੇਟ ਨੂੰ ਕਾਲਾਂ ਕਰਨੀਆਂ ਚਾਹੀਦੀਆਂ, ਤੁਹਾਡੇ ਤੇ ਓਵਰਆਲ ਕਿੰਨਾ ਕੁ ਅਸਰ ਪੈਣਾ। ਮੈਂ ਐਗਜ਼ਾਮਪਲ ਤੁਹਾਨੂੰ ਦੱਸਦਾ। ਕਹਿੰਦੇ ਬਈ ਜੇ ਤੁਸੀਂ ਕਾਰ ਦਾ ਟੈਕਸ ਐਡ ਕਰ ਲਿਓ, ਗੈਸ ਟੈਕਸ ਐਡ ਕਰ ਲਿਓ, ਨਵਾਂ ਮਾਈਲੇਜ ਟੈਕਸ ਐਡ ਕਰ ਲਿਓ। ਜੇ ਇੱਕ ਪਰਿਵਾਰ ਦੇ ਕੋਲ 2 ਕਾਰਾਂ ਹੈਗੀਆਂ ਆ, 2 ਪੇਰੈਂਟਸ ਡਰਾਈਵ ਕਰਦੇ ਆ, ਆਫ ਕੋਰਸ ਹਸਬੈਂਡ ਵੀ ਕੰਮ ਤੇ ਜਾਂਦਾ, ਵਾਈਫ ਵੀ ਕੰਮ ਤੇ ਜਾਂਦਾ। ਸੋ ਰਫਲੀ ਸਟੇਟ ਆਫ ਕੈਲੀਫੋਰਨੀਆ 'ਚ ਉਹਨਾਂ ਨੂੰ $4200 ਜਿਹੜਾ ਆ ਟੈਕਸ ਦੇਣਾ ਪੈਂਦਾ ਸਾਲ ਦਾ। ਲੋਕਾਂ ਦੀ ਪ੍ਰਾਪਰਟੀ ਟੈਕਸ ਤੋਂ ਕਈਆਂ ਦਾ ਜ਼ਿਆਦਾ ਹੋਣਾ ਹੈ ਜੀ ਜੀ। ਜਸਟ ਇਮੇਜਿਨ $4200 ਗੱਡੀ ਤੁਹਾਨੂੰ ਜਿਹੜਾ ਉਹ ਚਲਾਉਣ ਦੇ ਲਈ, ਗੱਡੀ ਜਿਹੜੀ ਉਹ ਚਲਾਉਣ ਦੇ ਲਈ, ਰੋਡ ਜਿਹੜੀ ਉਹ ਵਰਤਣ ਦੇ ਲਈ, ਜਿਹੜੀ ਪਹਿਲਾਂ ਹੀ ਸਾਡੇ ਟੈਕਸ ਪੇਅਰ ਮਨੀ ਦੇ ਨਾਲ ਬਣੀ ਪਈ ਆ, ਉਹਦੇ ਤੇ ਜਿਹੜੀਆਂ ਚੇਪੀਆਂ ਲੱਗਦੀਆਂ ਆ ਉਹ ਸਾਡੇ ਟੈਕਸ ਪੇਅਰ ਮਨੀ ਦੇ ਨਾਲ ਆ। ਥਾਂ ਥਾਂ ਦੇ ਉੱਤੇ ਸੰਤਰੀ ਜੇ ਬੋਰਡ ਲੱਗੇ ਨਾ, ਯੂਰ ਟੈਕਸ ਪੇਅਰ ਡਾਲਰਸ ਐਟ ਵਰਕ, ਜਿੱਥੇ ਰੋਡ ਬਣ ਰਹੀ ਹੁੰਦੀ ਆ। ਪਤਾ ਨਹੀਂ ਕਿਹੜਾ SB1 ਸੀ ਕਿ AB1 ਸੀਗਾ, ਕਿਹੜੇ ਬਿੱਲ ਦੇ ਤਹਿਤ ਵੀ ਉਹ ਜਿਹੜੇ ਕਰ ਰਹੇ ਆ। ਤੇ ਰੋਡ ਟੈਕਸ ਵੀ, ਰਜਿਸਟ੍ਰੇਸ਼ਨ ਫੀਸ ਵੀ ਦਿਓ। ਫਿਰ ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਗੈਸ ਜਦੋਂ ਭਰਾਉਣੀ ਆ ਉੱਤੇ ਟੈਕਸ ਦਿਓ, ਚਾਹੇ ਡੀਜ਼ਲ ਭਰਾਉਣਾ ਹੈ ਉੱਤੇ ਟੈਕਸ ਦਿਓ। ਤੇ ਫਿਰ ਬਿਜਲੀ ਜਿਹੜੀ ਹੈ, ਬਿਜਲੀ ਕਿਹੜਾ ਫ੍ਰੀ ਆ? ਤੁਸੀਂ ਦੱਸੋ ਵੀ ਬਿਜਲੀ ਜਿਹੜੀ ਲੋਕ ਕਰਦੇ, ਬਿਜਲੀ ਦਾ ਧੂੰਆਂ ਕੱਢਿਆ। ਹਾਂ, ਖਾਸ ਕਰਕੇ ਜਿਹੜੀ ਕਾਉਂਟੀ 'ਚ ਅਸੀਂ ਰਹਿੰਦੇ ਆ ਹਰਜੋਤ ਸਿੰਘ ਜੀ, ਫਰੈਸਨੋ ਵਾਲੇ ਪਾਸੇ, ਇੱਥੇ ਤਾਂ ਮਤਲਬ ਉਹਨਾਂ ਗਰਮੀ ਨਾਲ ਨਹੀਂ ਧੂੰਆਂ ਨਿਕਲਦਾ ਜਿੰਨਾ ਇਹਨਾਂ ਦੇ ਬਿੱਲ ਦੇਖ ਕੇ ਲੋਕਾਂ ਦਾ ਧੂੰਆਂ ਨਿਕਲਦਾ। ਵੀ ਹਾਲ ਜਿਹੜਾ ਇਹ ਹੋਇਆ ਪਿਆ ਆ, ਉਹ ਵੀ ਟੈਕਸ ਹੀ ਦਿਓ। ਤੇ ਫਿਰ ਬਾਅਦ ਦੇ ਵਿੱਚ ਰੋਡ ਚਲਾਉਣ ਦੇ ਉੱਤੇ ਵੀ ਟੈਕਸ ਦਿਓ। ਫਿਰ ਹਵਾ 'ਚ ਚੱਲਣ ਵਾਲੀਆਂ ਗੱਡੀਆਂ ਲਿਆ ਦਿਓ ਸਾਨੂੰ, ਅਸੀਂ ਨਹੀਂ ਲੈਣੀ ਤੁਹਾਡੀ ਰੋਡ, ਵੀ ਕਾਹਤੇ ਅਸੀਂ ਵਰਤਾਂਗੇ। ਵੀ ਕੀ ਮਜ਼ਾਕ ਜਿਹੜਾ ਇਹਨਾਂ ਨੇ ਲੋਕਾਂ ਦਾ ਜਿਹੜਾ ਉਹ ਬਣਾਇਆ ਪਿਆ, ਵੀ ਨਿਚੋੜ ਦਿਓ ਫੜ ਕੇ, ਵੀ ਕੁਝ ਬਚੇ ਨਾ ਇਹਨਾਂ ਦੇ ਕੋਲ, ਵੀ ਬੰਦਾ ਸਾਹ ਨਾ ਲੈ ਸਕੇ। ਵੀ ਹਮੇਸ਼ਾ ਜੇ ਕੋਈ ਬੰਦਾ ਕਰਦਾ ਜੀ ਇੱਕ ਕੰਮ ਕਰਦਾ, ਉਹਨੂੰ 2 ਕੰਮਾਂ ਲਈ ਮਜਬੂਰ ਕਰੋ, ਤੇ ਜਿਹੜੇ 2 ਕਰ ਰਹੇ ਉਹਨੂੰ 3 ਲਈ ਕਰੋ। ਵੀ ਬਸ ਬੰਦਾ ਸਾਹ ਨਾ ਲਵੇ, ਪਰਿਵਾਰ ਦੇ ਨਾਲ ਨਾ 4 ਮਿੰਟ ਜਿਹੜਾ ਉਹ ਬਹਿ ਜਾਵੇ, 4 ਛਿੱਲੜ ਨਾ ਜਿਹੜਾ ਬੰਦਾ ਕੋਈ ਜੋੜ ਸਕੇ। ਵੀ ਇਹਨਾਂ ਨੂੰ ਨਿਚੋੜੀ ਜਾਓ ਜਿੱਧਰੋਂ ਵੀ ਜੀ ਕਰਦਾ ਆ, ਬਸ ਉਸ ਹਿਸਾਬ ਦੇ ਨਾਲ। ਕੈਲੀਫੋਰਨੀਆ ਦੇ ਪਤਾ ਨਹੀਂ ਸੁੱਤੇ ਆ ਕਿ ਧੂਤੇ ਆ, ਕੀ ਜਿਹੜਾ ਉਹ ਕਰਦੇ ਆ। ਉਦਾਂ ਦੇ ਹੀ ਜਿਹੜੇ ਲੀਡਰ ਸਾਨੂੰ ਮਿਲੇ ਆ, ਕਹਿੰਦੇ ਜੀ ਸਟੱਡੀ ਆਊਗੀ ਤੇ ਫਿਰ ਆਪਾਂ ਅਮੈਂਡਮੈਂਟ ਕਰ ਲਾਂਗੇ। ਤੇ ਪਹਿਲਾਂ ਸਟੱਡੀ ਦੇਖ ਤਾਂ ਲਓ ਵੀ ਹੋਣਾ ਕੀ, ਉਹਦਾ ਫਾਇਦਾ ਹੋਣਾ ਨੁਕਸਾਨ ਹੋਣਾ, ਬਿੱਲ ਤੁਸੀਂ ਪਹਿਲਾਂ ਹੀ ਪਾਸ ਕਰਨ ਨੂੰ ਫਿਰਦੇ ਆ। ਸੋ ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਡਾਕਟਰ ਜਸਮੀਤ ਕੌਰ ਵੈਂਸ, ਈਵਨ ਦੋ ਜੋ ਅਸੈਂਬਲੀ ਮੈਂਬਰ ਹੈਗੇ ਆ ਡੈਮੋਕ੍ਰੇਟ ਆ, ਉਹਨਾਂ ਨੇ ਇਸ ਬਿੱਲ ਦੇ ਅਗੇਂਸਟ ਵੋਟ ਪਾਈ ਆ। ਸਾਨੂੰ ਇਦਾਂ ਦੇ ਜਿਹੜੇ ਪੋਲੀਟੀਸ਼ੀਅਨਸ ਆ, ਜਿਹੜੇ ਆਪਣੇ ਹੱਕਾਂ ਲਈ ਖੜਦੇ ਹੈਗੇ ਆ, ਜਿਹੜੇ ਉਹਨਾਂ ਲੋਕਾਂ ਲਈ ਖੜਦੇ ਆ ਜਿਹੜੇ ਰਗੜ ਹੋਣੇ ਹੈਗੇ ਆ, ਸੋ ਉਹਨਾਂ ਦਾ ਸਾਥ ਦੇਣਾ ਚਾਹੀਦਾ। ਸੋ ਡਾਕਟਰ ਜਸਮੀਤ ਕੌਰ ਬੈਂਸ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਇਸ ਬਿੱਲ ਦੇ ਅਗੇਂਸਟ ਵੋਟ ਪਾਈ ਆ। ਈਵਨ ਦੋ ਬਿੱਲ ਪਾਸ ਹੋ ਗਿਆ, ਪਰ ਘੱਟੋ ਘੱਟ ਉਹਨਾਂ ਨੇ ਇਸ ਬਿੱਲ ਦੇ ਅਗੇਂਸਟ ਵੋਟ ਪਾਈ ਆ, ਤੇ ਇਕੱਲੇ ਡੈਮੋਕ੍ਰੇਟਸ ਨੇ ਵੋਟ ਪਾਈ ਆ। ਸੋ ਇਹ ਦੱਸਦੇ ਜਾਈਏ, ਬਿੱਲ ਅਜੇ ਕਾਨੂੰਨ ਨਹੀਂ ਬਣਿਆ। ਮੈਂ ਬਾਰ-ਬਾਰ ਫਿਰ ਜਿਹੜਾ ਉਹ ਦੱਸ ਰਿਹਾ, ਅਜੇ ਪਹਿਲੀ ਜਿਹੜੀ ਵੋਟ ਉਸ ਦੇ ਵਿੱਚ ਉਹ ਪਾਸ ਜਿਹੜੀ ਉਹ ਹੋਈ ਆ ਅਸੈਂਬਲੀ ਦੇ ਵਿੱਚ, ਡੈਫੀਨੇਟਲੀ ਇਹ ਹੋ ਗਿਆ। ਅੱਗੇ ਜਿਹੜਾ ਉਹ ਜਾਣਾ ਆ। ਸੋ ਰੋਡ ਯੂਜ਼ੇਜ ਚਾਰਜ ਕਰਕੇ ਇਸ ਨੂੰ ਆਖਿਆ ਜਾ ਰਿਹਾ। ਜੇ ਤੁਸੀਂ ਆਨਲਾਈਨ ਸਰਚ ਕਰੋਗੇ, ਆਈਦਰ ਮਾਈਲੇਜ ਬਿਲ ਟੈਕਸ ਕਰ ਲਿਓ, ਸਰਚ ਕਰ ਲਿਓ ਕੈਲੀਫੋਰਨੀਆ 'ਚ, ਪਰ ਮਾਈਲ ਰੇਟ ਡਿਸਾਈਡ ਕਰਨਾ ਆ, ਤੇ ਫਿਰ ਰੋਡ ਯੂਜ਼ੇਜ ਚਾਰਜ ਜਿਹੜਾ ਆ ਉਹ ਉਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਕਰਨਾ ਆ। ਸੋ ਇਹ ਸਰਚ ਜਿਹੜਾ ਕਰਿਓ, ਤੇ ਫਿਰ ਆਪਣੀ ਜਿਹੜੀ ਉਹ ਰਾਏ ਬਣਾਇਓ ਵੀ ਹਾਂ ਕੌਣ ਵੱਧ ਚੜ ਕੇ ਇਸ
ਦੇ ਵਿੱਚ ਜਿਹੜਾ ਉਹ ਕਰੂਗਾ। ਮੈਨੂੰ ਯਾਦ ਆ ਹਰਜੋਤ ਸਿੰਘ ਜੀ, ਮੈਨੂੰ ਲੱਗਦਾ ਇਹਨਾਂ ਨੇ ਨਾ ਇੱਕ ਪਾਇਲਟ ਪ੍ਰੋਗਰਾਮ DMV ਵਾਲਿਆਂ ਨੇ ਕਈ ਸਾਲ 1.5 ਸਾਲ ਪਹਿਲਾਂ ਇਦਾਂ ਦਾ ਜਿਹੜਾ ਉਹ ਲਿਆਂਦਾ ਸੀਗਾ। ਉਸੋਂ ਮਤਲਬ ਉਹ ਪਿੱਠ ਭੂਮੀ ਵੱਜ ਰਹੀ ਸੀਗੀ ਇਸ ਜਿਹੜੇ ਉਸ ਬਿੱਲ ਨੂੰ ਜਿਹੜਾ ਉਹ ਲੈ ਕੇ, ਵੀ ਹਾਂ ਵੀ ਆਪਾਂ ਜਿਹੜਾ ਮਾਈਲੇਜ ਟੈਕਸ ਹੈ, ਕੈਲੀਫੋਰਨੀਆ ਦਾ ਮਾਈਲੇਜ ਟੈਕਸ ਆ, ਉਹਦੇ ਤੇ ਇਹਨਾਂ ਨੇ ਪਾਇਲਟ ਪ੍ਰੋਗਰਾਮ ਜਿਹੜਾ ਉਹ ਚਲਾਇਆ, ਜਿਹੜਾ ਉਹ ਹੋਇਆ ਸੀਗਾ। ਸੋ ਭਾਵਨਾ ਤੁਹਾਡੀ ਜਿਹੜੀ ਉਹ ਹੋ ਸਕਦੀ ਵੀ ਇਲੈਕਟ੍ਰਿਕ ਗੱਡੀਆਂ ਵਾਲਿਆਂ, ਕਿਉਂਕਿ ਉਹ ਗੈਸ ਤਾਂ ਭਰਾਉਂਦੇ ਨਹੀਂ ਆ, ਇਸ ਲਈ ਇਦਾਂ ਆ। ਪਰ ਜੀ ਉਹਨਾਂ ਤੇ ਲਾਉਣਾ, ਅਸੀਂ ਤੇ ਕਹਿੰਦੇ ਵੀ ਉਹਨਾਂ ਤੇ ਵੀ ਕਾਹਤੇ ਲਾਉਣਾ, ਸਾਡੇ ਤੇ ਵੀ ਜਿਹੜਾ ਲੱਗਾ ਉਹ ਵੀ ਘਟਾਓ। ਉਹ ਚੀਜ਼ ਜਿਹੜੀ ਉਹ ਨਹੀਂ, ਚਾਹੀਦੀ ਪਰ ਆ। ਇਹ ਤਾਂ ਫਿਰ ਡਬਲ ਹੋਣਾ ਨਾ, ਜਿਹੜੇ ਹੁਣ ਗੈਸ ਦੇ ਉੱਤੇ ਚੱਲਦੀਆਂ ਹੈਗੀਆਂ। ਨਹੀਂ, ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਟੈਕਸ ਲਾ ਕੇ ਉਹਨਾਂ ਨੂੰ ਰਗੜਾ, ਹੀ ਕਹਿੰਦੇ ਵੀ ਸਾਡਾ ਜਿਹੜਾ ਲਾਇਆ ਆ ਗੈਸ ਟੈਕਸ ਉਹ ਘਟਾਓ, ਸਗੋਂ ਤੁਸੀਂ ਉਹ ਬੰਦ ਕਰੋ, ਤੁਸੀਂ ਜਿੱਦਾਂ ਹੋਰ ਸੂਬਿਆਂ ਦੇ ਵਿੱਚ ਜਿਹੜਾ 60 ਸੈਂਟ ਪਰ ਗੈਲਨ, ਦੈਟਸ ਟੂ ਮੱਚ। ਤੁਸੀਂ ਦੇਖੋ ਹਨਾ, ਯਾ ਕੈਲੀਫੋਰਨੀਆ ਮੈਨੂੰ ਲੱਗਦਾ ਟੌਪ ਫਸਟ ਜਾਂ ਦੂਜੇ ਨੰਬਰ ਤੇ ਆ ਸਭ ਤੋਂ ਜ਼ਿਆਦਾ ਜਿਹੜਾ ਉਹ ਟੈਕਸ ਉਗਰਾਉਣ ਵਾਲਾ ਜਿਹੜਾ ਸੂਬਾ ਆ ਗੈਸ ਦੇ ਉੱਤੇ ਜੀ। ਤੇ ਘੱਟੋ ਘੱਟ ਕਾਲ ਜ਼ਰੂਰ ਕਰਦੇ ਅਗਰ ਉਹ ਅਸੈਂਬਲੀ ਮੈਂਬਰ ਜਿਨ੍ਹਾਂ ਨੇ ਇਹ ਵੋਟ ਪਾਈ ਹੈਗੀ ਆ ਵੀ ਨਹੀਂ ਅਸੀਂ ਇਹ ਹੱਕ ਦੇ ਵਿੱਚ ਨਹੀਂ, ਤਾਂ ਕਿ ਅਗਲਿਆਂ ਨੂੰ ਵੀ ਲੱਗਦਾ ਵੀ ਮੇਰੇ ਜਿਹੜੇ ਕੌਂਸਟੀਚੁਐਂਟਸ ਆ ਜਾਂ ਜਿਹੜੇ ਮੇਰੇ ਕੌਮ ਹੈਗੀ ਆ ਮੇਰੇ ਪਿੱਛੇ ਖੜੀ ਆ, ਤਾਂ ਕਿ ਆਉਣ ਵਾਲੇ ਸਮੇਂ 'ਚ ਜੇ ਕਿਤੇ ਹੋਰ ਵੀ ਸਟੈਂਡ ਲੈਣਾ ਪਵੇ ਨਾ ਤੇ ਅਗਲੀ ਐਨ ਠੋਕ ਕੇ ਤੁਹਾਡੇ ਨਾਲ ਖੜੇ। ਜੀ।